ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਯਾਰ ਮੈਨੂੰ ਦੁਨੀਆ ਦੀ ਕਿਸੇ ਕੌਮ ਦਾ ਕੋਈ ਇੱਕ ਬੰਦਾ ਵਿਖਾ ਦਿਓ ਜਿਹਨੂੰ ਉਹਦੀ ਮਾਂ ਬੋਲੀ ਦੇ ਹੱਕ 'ਚ ਦਲੀਲ ਦਿੱਤੀ ਜਾਏ ਤਾਂ ਉਹ ਆਪਣੀ ਮਾਂ ਬੋਲੀ ਦੇ ਮੁਹਾਲਫਤ ਦੇ ਵਿੱਚ ਗੱਲ ਕਰਨਾ ਸ਼ੁਰੂ ਕਰ ਦੇ, ਸਵਾਏ ਪੰਜਾਬੀਆਂ ਦੇ ਜਿਨ੍ਹਾਂ ਨੂੰ ਬ੍ਰੇਨ ਵਾਸ਼ ਕਰ ਦਿੱਤਾ ਗਿਆ। ਦੂਜੀ ਗੱਲ, ਦਲੀਲਾਂ ਵੀ ਦਿੰਦੇ ਨੇ ਬਚਗਾਨਾ ਜੇ। ਆਂਦਾ ਭਾਈ ਸਵੀਡਨ ਦੀ ਪਰ ਕੈਪੀਟਲ ਇਨਕਮ ਵੇਖੀ ਜੇ, ਪੰਜਾਬ ਦੀ ਕੀ ਏ? ਕੋਈ ਹੈ ਪ੍ਰੋਡਕਸ਼ਨ ਹੈ ਪੰਜਾਬ 'ਚ? ਕੋਈ ਤਹਿਲੀਕੀ ਸਲਾਹੀਅਤ ਹੈ ਕੋਈ ਇਹੋ ਜਿਹੀ ਮਾਂ ਬੋਲੀ ਦੇ ਵਿੱਚ? ਮੇਰੀ ਗੱਲ ਸੁਣ ਛੋਟੇ ਵੀਰ, ਤੁਸੀਂ ਸਾਰੇ ਹੀ ਛੋਟੇ ਰਹਿ ਗਏ ਹੋ, ਦਿਮਾਗ ਤੁਹਾਡੇ ਛੋਟੇ ਰਹਿ ਗਏ ਨੇ ਯਾਰ। ਗੱਲ ਇਹ ਵੇ ਕਿ ਸਵੀਡਨ ਦੀ ਜਿਹੜੀ ਹੈ ਨਾ 85 ਲੱਖ ਆਬਾਦੀ ਹੈ। 85 ਲੱਖ ਆਬਾਦੀ ਦੇ ਵਿੱਚ ਬਾਲਾਂ ਨੂੰ ਕੱਢ ਦਿਓ ਜਿਹੜੇ ਬੋਲ ਸਮਝ ਨਹੀਂ ਸਕਦੇ 5-10 ਸਾਲ ਦੇ। ਚਲੋ ਜੀ, ਵਿੱਚੋਂ ਤੁਸੀਂ ਕਹਿ ਲਓ 60 ਲੱਖ ਆਬਾਦੀ ਜਿਹੜੀ ਸ਼ਊਰ ਵਾਲੀ ਹੈ। 60 ਲੱਖ ਦਾ 60 ਲੱਖ ਬੰਦਾ ਪੜ੍ਹਿਆ ਲਿਖਿਆ ਹੋਵੇ, ਕਿਉਂਕਿ ਉਹ ਆਪਣੀ ਜ਼ਬਾਨ 'ਚ ਪੜ੍ਹਦੇ ਨੇ। ਅੱਛਾ, ਉਹਨਾਂ 'ਚ ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਕਿਸੇ ਸਰਕਾਰੀ ਦਫ਼ਤਰ ਜਾਏ ਤੇ ਆ ਗਿਆ ਕਿ ਭਾਜੀ ਮੇਰੇ ਕੋਲ ਨਹੀਂ ਪੜ੍ਹਿਆ ਜਾ ਰਿਹਾ, ਕੀ ਲਿਖਿਆ ਹੈ? ਕੋਈ ਐਸਾ ਮਾਂ ਪਿਓ, ਕੋਈ ਬੁੱਢਾ ਮਾਈ ਬਾਬਾ ਨਹੀਂ ਹੈ ਜਿਹਨੂੰ ਫੋਨ ਕਰਨਾ ਹੋਏ ਤੇ ਪੁੱਤਰ ਹੈ ਜ਼ਰਾ ਮੈਨੂੰ ਕੈਮਰਾ ਔਨ ਕਰਦੀ, ਮੈਂ ਪੁੱਤਰ ਨਾਲ ਬਾਹਰ ਗੱਲ ਕਰਨੀ ਹੈ। ਕੋਈ ਐਸਾ ਬੰਦਾ ਨਹੀਂ ਹੈ ਜਿਹਨੂੰ ਬਿੱਲ ਆ ਜਾਏ, ਕੋਈ ਵੀ ਐਸਾ ਕੰਮ ਹੋਏ ਜਿਹਦੇ ਵਾਸਤੇ ਉਹ ਦੂਜੇ 'ਤੇ ਡਿਪੈਂਡੈਂਟ ਹੋਏ। ਪਾਕਿਸਤਾਨ ਦੇ ਵਿੱਚ 26 ਕਰੋੜ ਦੇ ਵਿੱਚੋਂ 60 ਲੱਖ ਬੰਦੇ ਵੀ ਐਸੇ ਨਹੀਂ ਹੈ ਜਿਹੜੇ ਆਪਣਾ ਕੰਮ ਆਪ ਕਰ ਸਕਣ। ਪਾਕਿਸਤਾਨ ਦੇ ਵਿੱਚ ਨਾ ਕੋਈ 40 ਲੱਖ ਮੁਲਾਜ਼ਮ ਹੋਣੇ ਨੇ ਸਾਰੇ ਪਾਕਿਸਤਾਨ ਦੇ, ਅਤੇ ਪੂਰਾ 26 ਕਰੋੜ ਬੰਦਾ ਉਹਨਾਂ ਕਲਰਕਾਂ ਦੇ ਬੂਹੇ ਦੇ ਅੱਗੇ ਹੱਥ ਬੰਨ੍ਹ ਕੇ ਖਲੋਤਾ, ਭਾਅ ਜੀ ਸਾਡਾ ਕੰਮ ਕਰਾ ਦਿਓ। ਕਿਉਂਕਿ ਉਹ 26 ਕਰੋੜ ਬੰਦਾ ਹੈਂਡੀਕੈਪ ਹੈ, ਮਜ਼ਦੂਰ ਹੈ, ਉਹ ਆਪਣਾ ਕੰਮ ਆਪ ਨਹੀਂ ਕਰ ਸਕਦੇ। ਕਲਰਕ ਫਿਰ ਪਤਾ ਕੱਢੋ ਯਾਰ ਇਹਨਾਂ ਨੂੰ ਬਾਹਰ, ਮਾਰੋ ਇਹਨਾਂ ਨੂੰ, ਮਾਰਦੇ ਨੇ। ਉੱਥੇ ਬਾਹਰ ਕਾਂਸਟੇਬਲਾਂ ਨੂੰ ਆਉਂਦੇ ਨੇ ਇਹਨਾਂ ਨੂੰ ਅੰਦਰ ਨਾ ਵੜਨ ਦਿਓ। ਇਹ ਹਰ ਮਹਿਕਮੇ 'ਚ ਹੋ ਰਿਹਾ। ਕੌਮ ਜਿਹੜੀ ਤੁਸੀਂ ਵਾਕਈ ਨਹੀਂ ਤੁਸੀਂ ਯਾਰ ਉਹਨਾਂ ਦੇ ਪਰ ਕੈਪੀਟਾ ਬਰਾਬਰ ਜਾ ਸਕਦੇ। 60 ਲੱਖ ਦੇ 60 ਲੱਖ ਸਮਝਦਾਰ ਨੇ, ਤੁਹਾਡੇ ਜਿਹੜੇ ਨੇ 26 ਕਰੋੜ ਦੇ ਵਿੱਚੋਂ 50 ਲੱਖ ਬੰਦਾ ਵੀ ਐਸਾ ਨਹੀਂ ਹੈ ਜਿਹੜਾ ਆਪਣਾ ਕੰਮ ਆਪ ਕਰ ਸਕੇ। ਪਿੰਡਾਂ ਦੇ ਵਿੱਚ ਝਾਤੀ ਮਾਰ ਲਓ, ਸ਼ਹਿਰਾਂ 'ਚ ਮਾਰ ਲਓ, ਇੱਕੋ ਹੀ ਹਾਲ ਹੈ। ਅਤੇ ਤਹਿਲੀਕੀ ਸਲਾਹੀਅਤ ਕਿੱਦੋਂ ਪੈਦਾ ਹੋਣੀ ਹੈ ਯਾਰ? ਮੈਂ ਐਮਫਿਲ ਕੀਤਾ ਹੈ, ਮੈਨੂੰ ਇੱਕ ਐਮਫਿਲ ਮੁੰਡੇ ਦਾ ਉਹਨੇ ਕੀਤਾ ਸੀ ਬਾਇਓ ਕੈਮਿਸਟਰੀ 'ਚ, ਉਹਦਾ ਮੈਸੇਜ ਆਇਆ ਸੀ, ਉਹ ਵੀ ਰੋਣਾ ਰੋ ਰਿਹਾ ਸੀ। ਯਾਰ ਅਸੀਂ ਪਹਿਲਾਂ ਉਹ ਟਰਮਾਂ ਸਮਝੀਏ ਅਤੇ ਫਿਰ ਐਮਫਿਲ ਕਰੀਏ। ਤੁਸੀਂ ਆਂਦੇ ਹੋ ਤਹਿਲੀਕੀ ਸਲਾਹ, ਕੈਸੇ ਯਾਰ ਲੋਕ ਹੋ ਤੁਸੀਂ?